ਵੈਲਕਮ ਖੁਸ਼ ਆਮਦੀਦ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਤੇ ਅੱਜ ਦੀ ਕਹਾਣੀ ਹੈਗੀ ਏ ਯਾਰਾਂ ਦੋਸਤਾਂ ਤੇ। ਭਈ ਕਿਸੇ ਮੁਲਕ ਦੇ ਵਿੱਚ ਤਿੰਨ ਯਾਰ ਐਸੇ ਹੁੰਦੇ ਨੇ ਕਿ ਜਿਹੜੇ ਬਹੁਤ ਹੀ ਕਾਬਲ ਹੁੰਦੇ ਨੇ, ਜ਼ਹੀਨ ਹੁੰਦੇ ਨੇ। ਇੱਕ ਕੋਤਵਾਲ ਦਾ ਬੇਟਾ ਹੁੰਦਾ ਹੈ, ਇੱਕ ਜਿਹੜਾ ਵਜ਼ੀਰ ਦਾ ਬੇਟਾ ਹੁੰਦਾ ਤੇ ਇੱਕ ਬਾਦਸ਼ਾਹ ਦਾ ਬੇਟਾ ਹੁੰਦਾ ਹੈ। ਤਿੰਨੇ बड़े गूढ़े यार ਹੁੰਦੇ ਨੇ ਤੇ ਇਹ ਆਪਣੀ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਪੜ੍ਹਾਈ ਹੈ ਨਾ ਉਹ ਮੁਕੰਮਲ ਕਰਕੇ ਨਾ ਉਹ ਯਾਨੀ ਕਿ ਇੱਕੋ ਜਗ੍ਹਾ ਤੇ ਮੁਕੰਮਲ ਕਰਦੇ ਨੇ। ਤੇ ਉਸ ਜਗ੍ਹਾ ਤੇ ਜਿੱਥੇ ਪੜ੍ਹਦੇ ਸਨ ਯੂਨੀਵਰਸਿਟੀ ਦੇ ਵਿੱਚ ਤੇ ਐਸੇ ਸਵਾਲ ਕਰਦੇ ਸਨ ਕਿ ਉਹਨਾਂ ਦੇ ਜਿਹੜੇ ਉਸਤਾਦ ਨੇ ਨਾ ਉਹਨਾਂ ਕੋਲ ਉਹਨਾਂ ਦੇ ਜਵਾਬ ਨਹੀਂ ਸੀ ਦਿੱਤੇ ਜਾਂਦੇ ਤੇ ਬੜੇ ਜ਼ਹੀਨ ਸੀ ਕਿ ਉਹ ਸਵਾਲ ਕਰਨਾ ਹੈ ਕਿ ਜਿਹੜਾ ਅਗਲੇ ਨੂੰ ਸਮਝ ਵੀ ਨਾ ਆਵੇ। ਲਿਹਾਜ਼ਾ ਉਹਨਾਂ ਆਪਣੀ ਇਸੇ ਤਰ੍ਹਾਂ ਹੀ ਜਿਹੜੀ ਪੜ੍ਹਾਈ ਉਹ ਮੁਕੰਮਲ ਕੀਤੀ। ਮੁਕੰਮਲ ਕਰਨ ਤੋਂ ਬਾਅਦ ਵੀ ਉਹਨਾਂ ਦੇ ਜਿਹੜਾ ਯਾਰਾਨਾ ਸੀ ਜਾਂ ਯਾਰੀ ਸੀ ਨਾ ਉਹ ਇਸੇ ਤਰ੍ਹਾਂ ਬਰਕਰਾਰ ਰਹੀ ਕਿ ਇੱਕ ਦੂਜੇ ਵੱਲ ਆਉਂਦੇ ਜਾਂਦੇ ਰਹਿਣਾ। ਹੁੰਦਾ ਕੀ ਕਿ ਇੱਕ ਦਿਨ ਤਿੰਨੇ ਯਾਰ ਜਿਹੜੇ ਨੇ ਸ਼ਤਰੰਜ ਖੇਡ ਰਹੇ ਹੁੰਦੇ ਨੇ। ਸ਼ਤਰੰਜ ਖੇਡਦਿਆਂ ਨਾ ਉਹਨਾਂ ਦਾ ਇੱਕ ਮੋਹਰਾ ਜਿਹੜਾ ਨਾ ਉਹ ਗਾਇਬ ਹੋ ਜਾਂਦਾ ਹੈ। ਨੌਕਰ ਵਗੈਰਾ ਨੂੰ ਬੁਲਾਉਂਦੇ ਨੇ, ਉੱਥੇ ਚੈੱਕ ਕਰਦੇ ਨੇ, ਲੱਭਦੇ ਨੇ, ਪੂਰੇ ਕਮਰੇ 'ਚ ਲੱਭਦੇ ਨੇ, ਮੋਹਰਾ ਨਹੀਂ ਲੱਭਦਾ। ਲਿਹਾਜ਼ਾ ਮੋਹਰਾ ਤਿੰਨਾਂ 'ਚੋਂ ਇੱਕ ਦੇ ਕੋਲ ਹੁੰਦਾ ਹੈ। ਸੋਚਦੇ ਨੇ ਕਿ ਚਲੋ ਜੀ ਇਹਦਾ ਫੈਸਲਾ ਕਰਾਉਂਦੇ ਹਾਂ ਕਿ ਫੈਸਲਾ ਕਰਨ ਵਾਲੇ ਕਿਸ ਤਰ੍ਹਾਂ ਇਸ ਚੀਜ਼ ਦਾ ਫੈਸਲਾ ਕਰਦੇ ਨੇ। ਜਾਂਦੇ ਨੇ ਜੀ ਕੋਤਵਾਲ ਕੋਲ ਆਪਣਾ ਜਿਹੜਾ ਮੁਕੱਦਮਾ ਲੈ ਕੇ। ਉਹਨਾਂ ਨੂੰ ਜਾ ਕੇ ਦੱਸਦੇ ਨੇ ਵੀ ਇਹ ਗੱਲ ਹੈ ਤੇ ਇਹ ਬਾਤ ਹੈ, ਮੋਹਰਾ ਨਹੀਂ ਸਾਡਾ ਲੱਭਣ ਦਾ। ਲਿਹਾਜ਼ਾ ਮੋਹਰਾ ਸਾਡੇ ਤਿੰਨਾਂ 'ਚੋਂ ਕਿਸੇ ਇੱਕ ਕੋਲ ਹੈ ਤੇ ਦੱਸੋ ਜੀ ਕਿਹਦੇ ਕੋਲ ਹੈ। ਤੇ ਅਸੀਂ ਜਿਹੜਾ ਨਾ ਸਾਡੇ ਸਾਹਮਣੇ ਉਸ ਬੰਦੇ ਦਾ ਨਾਮ ਵੀ ਨਹੀਂ, ਗਲਤ ਬੰਦੇ ਦਾ ਨਾਮ ਹੀ ਨਹੀਂ ਲੈਣਾ ਤਾਂ ਕਿ ਉਹ ਬੇਇੱਜ਼ਤੀ ਨਾ ਮਹਿਸੂਸ ਕਰੇ। ਕੋਤਵਾਲ ਜਿਹੜਾ ਸਮਝ ਜਾਂਦਾ ਵੀ ਮਾਮਲਾ ਟੇਢਾ ਹੈ, ਉਹ ਆਪਣੀ ਬੇਬਸੀ ਦਾ ਇਜ਼ਹਾਰ ਕਰਕੇ ਨਾ ਤੇ ਅੱਗੇ ਫੈਸਲਾ ਤੋਰ ਦਿੰਦਾ ਹੈ ਵਜ਼ੀਰ ਕੋਲ। ਹੁਣ ਵਜ਼ੀਰ ਕੋਲ ਜਿਸ ਟਾਈਮ ਜਾਂਦਾ ਫੈਸਲਾ ਤੇ ਵਜ਼ੀਰ ਆਂਦਾ ਵੀ ਤੁਸੀਂ ਇੰਝ ਕਰੋ, ਜੇ ਮੋਹਰਾ ਤੁਹਾਡੇ ਤਿੰਨਾਂ 'ਚੋਂ ਇੱਕ ਕੋਲ ਹੈ ਤੇ ਸੌਖਾ ਹੱਲ ਹੈ, ਆਪਣੇ ਆਪ ਹੀ ਦੇ ਦਿਓ। ਉਹ ਤਿੰਨੇ ਇੱਕੋ ਵਾਰੀ ਬੋਲਦੇ ਨੇ ਕਿ ਨਹੀਂ ਜੀ, ਕੋਈ ਵੀ ਨਹੀਂ ਮੰਨ ਰਿਹਾ। ਵਜ਼ੀਰ ਵੀ ਕਹਿੰਦਾ ਯਾਰ ਮਾਮਲਾ ਟੇਢਾ ਹੀ ਹੈ, ਇਹਦਾ ਕੋਈ ਹੱਲ ਕਰੀਏ। ਉਹ ਉਹਨੂੰ ਭੇਜ ਦਿੰਦਾ ਬਾਦਸ਼ਾਹ ਕੋਲ ਕਿ ਜਾਓ ਯਾਰ ਉਹਨਾਂ ਕੋਲ ਜਾ ਕੇ ਆਪਦਾ ਫੈਸਲਾ ਕਰਾਓ ਤੇ ਮੈਂ ਨਹੀਂ ਇਹ ਫੈਸਲਾ ਕਰ ਸਕਦਾ। ਉਹ ਭਾਈ ਬਾਦਸ਼ਾਹ ਕੋਲ ਚਲੇ ਜਾਂਦੇ ਨੇ। ਬਾਦਸ਼ਾਹ ਹੁਣ ਸਮਝਦਾ ਉਹਨਾਂ ਨੂੰ ਵੀ ਇਹ ਜਿਹੜੇ ਤਿੰਨੇ ਨੇ ਨਾ ਕੋਈ ਨਾ ਕੋਈ ਮੁਸੀਬਤ ਜਾਂ ਆਫਤ ਹੀ ਲੈ ਕੇ ਆਉਂਦੇ ਨੇ ਤੇ ਲਿਹਾਜ਼ਾ ਉਹਨਾਂ ਨੂੰ ਬਾਦਸ਼ਾਹ ਨੂੰ ਦੱਸਦੇ ਨੇ ਆਪਣਾ ਜਿਹੜਾ ਮੁਕੱਦਮਾ ਹੁੰਦਾ ਹੈ ਕਿ ਇਹ ਕੇਸ ਸਾਡਾ ਤੇ ਇਹਦਾ ਹੱਲ ਕਰੋ। ਬਾਦਸ਼ਾਹ ਦਾ ਵੀ ਜਾਓ ਤੁਹਾਡੇ ਇਹੋ ਜਿਹੇ ਵਿਹਲੇ ਸਵਾਲਾਂ ਵਾਸਤੇ ਮੇਰੇ ਕੋਲ ਜਵਾਬ ਨਹੀਂ ਹੈਗਾ, ਤੁਹਾਨੂੰ ਮੈਂ ਫਲਾਣੇ ਬੰਦੇ ਕੋਲ ਭੇਜ ਦੇਣਾ ਤੇ ਜਾਓ ਤੁਹਾਡਾ ਫੈਸਲਾ ਕਰ ਦੇਗਾ। ਉਹ ਭਾਈ ਅੱਗੋਂ ਕਾਜ਼ੀ ਕੋਲ ਭੇਜ ਦਿੰਦਾ ਹੈ। ਜਿਸ ਟਾਈਮ ਕਾਜ਼ੀ ਕੋਲ ਭੇਜਦਾ ਤੇ ਕਾਜ਼ੀ ਨੂੰ ਰੁਕਾ ਉਹਨੇ ਲਿਖਿਆ ਹੁੰਦਾ ਕਿ ਇਸ ਤਰ੍ਹਾਂ ਨਾ ਇਹ ਤਿੰਨ ਤਾਲਬੇ ਇਲਮ ਆ ਰਹੇ ਨੇ ਤੇ ਇਹਨਾਂ ਦਾ ਮਸਲਾ ਹੱਲ ਕਰ। ਤੇ ਉਹ ਕੀ ਕਰਦਾ, ਉਹਨਾਂ ਨੂੰ ਪਹਿਲੇ ਆਪਣੇ ਨਾ ਘਰ ਦਾਵਤ 'ਤੇ ਬੁਲਾਉਂਦਾ ਹੈ। ਕਾਜ਼ੀ ਜਿਹੜਾ ਉਹਨਾਂ ਨੂੰ ਨਾ ਆਪਣੇ ਘਰ ਦਾਵਤ 'ਤੇ ਬੁਲਾਉਂਦਾ ਹੈ। ਜਿਸ ਟਾਈਮ ਦਾਵਤ 'ਤੇ ਬੁਲਾਉਂਦਾ ਹੈ ਤੇ ਬਹਿੰਦੇ ਨੇ, ਖਾਣਾ ਛਾਣਾ ਖਾਂਦੇ ਨੇ ਤੇ ਨਹੀਂ ਖਾਣਾ ਛਾਣਾ ਜਦ ਉਹਨਾਂ ਦੇ ਅੱਗੇ ਰੱਖਿਆ ਜਾਂਦਾ ਹੈ ਤੇ ਜਿਹੜਾ ਪਹਿਲਾ ਹੁੰਦਾ ਨਾ ਉਹ ਇੱਕ ਚਾਵਲਾਂ ਦਾ ਨਾ ਨਵਾਲਾ ਪਾਉਂਦਾ ਮੂੰਹ 'ਚ ਤੇ ਉਸੇ ਟਾਈਮ ਥੁੱਕ ਦਿੰਦਾ ਹੈ। ਕਹਿੰਦਾ ਵੀ ਇਹ ਕੈਸੇ ਚਾਵਲ ਪੱਕੇ ਨੇ ਕਿ ਇਹਨਾਂ ਵਿੱਚ ਮੁਰਦਾਰ ਦੀ ਇਨਸਾਨੀ ਮੁਰਦਾਰ ਦੀ ਬੋ ਆ ਰਹੀ ਹੈ। ਦੂਸਰਾ ਜਿਹੜਾ ਉਹ ਗੋਸ਼ਤ ਦਾ ਇੱਕ ਨਵਾਲਾ ਲੈਂਦਾ ਤਾਂ ਉਹ ਵੀ ਉਸੇ ਤਰ੍ਹਾਂ ਥੁੱਕ ਦਿੰਦਾ ਹੈ। ਕਹਿੰਦਾ ਵੀ ਇਹ ਗੋਸ਼ਤ ਜਿਹੜਾ ਨਾ ਇਹ ਕਿਸੇ ਕੁੱਤੇ ਦਾ ਪੱਕਾ ਹੋਇਆ ਹੈ। ਤੀਸਰਾ ਜਿਹੜਾ ਉਹ ਹਲਵੇ ਦਾ ਇੱਕ ਲੁਕਮਾ ਲੈਂਦਾ ਤੇ ਉਹ ਵੀ ਨਾ ਸੜ ਦਿੰਦਾ ਇਸੇ ਤਰ੍ਹਾਂ ਹੀ। ਕਹਿੰਦਾ ਵੀ ਇਹ ਜਿਹੜਾ ਹਲਵਾ ਜਿਸ ਬੰਦੇ ਨੇ ਬਣਾਇਆ ਨਾ ਉਹ ਬੰਦਾ ਜਿਹੜਾ ਨਾ ਆਪਣੇ ਮਾਂ-ਬਾਪ ਦੀ ਨਜਾਇਜ਼ ਔਲਾਦ ਹੈ, ਪੰਜਾਬੀ 'ਚ ਕਿਹਾ ਜਾਵੇ ਤਾਂ ਵੀ ਹਰਾਮ ਦਾ ਹੈ। ਉਹ ਹੁਣ ਪੁੱਛਦਾ ਵੀ ਤੁਹਾਡਾ ਫੈਸਲਾ ਕੀ, ਯਾਨੀ ਕਿ ਤੁਹਾਡਾ ਮੁਕੱਦਮਾ ਕੀ ਹੈ ਜਿਹੜਾ ਤੁਸੀਂ ਲੈ ਕੇ ਆਏ ਜੇ, ਕੇਸ ਕੀ ਹੈ।
ਉਹ ਦੱਸਦਾ ਵੀ ਇਹ ਗੱਲ ਹੈ ਤੇ ਆਹ ਬਾਤ ਹੈ ਵੀ ਸਾਡਾ ਮੋਹਰਾ ਗਾਇਬ ਹੋ ਗਿਆ ਤੇ ਉਹ ਸਾਡੇ ਤਿੰਨਾਂ ਚੋਂ ਇੱਕ ਕੋਲੇ ਤੇ ਲਿਹਾਜ਼ਾ ਕਰੈਕਟ ਬੰਦੇ ਦਾ ਨਾਂ ਦੱਸਿਆ ਜਾਵੇ ਤੇ ਸਾਨੂੰ ਦੱਸਿਆ ਜਾਵੇ ਮੋਹਰਾ ਕਿਹਦੇ ਕੋਲੇ ਗਾ। ਉਹ ਕਹਿੰਦਾ ਚਲੋ ਠੀਕ ਹੈ, ਪਹਿਲੇ ਮੈਂ ਜਿਹੜੀ ਤੁਸੀਂ ਇਹ ਪੇਸ਼ੈਂਟ ਗੋਈਆਂ ਕੀਤੀਆਂ ਨਾ, ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ, ਪਹਿਲੇ ਮੈਂ ਜ਼ਰਾ ਇਹਨਾਂ ਦੀ ਤਹਿਕੀਕਾਤ ਕਰ ਲਵਾਂ, ਉਸ ਤੋਂ ਬਾਅਦ ਮੈਂ ਤੁਹਾਡੀ ਗੱਲ ਦਾ ਵੀ ਜਵਾਬ ਦਿਆਂਗਾ। ਤੇ ਲਿਹਾਜ਼ਾ ਮੈਨੂੰ ਨਾ 1 ਹਫ਼ਤੇ ਦਾ ਜਿਹੜਾ ਵਕਤ ਦਰਕਾਰ ਹੋਵੇਗਾ, 1 ਹਫ਼ਤੇ ਦਾ ਟਾਈਮ ਮੈਨੂੰ ਦਿਓ, ਤੁਸੀਂ ਹਫ਼ਤੇ ਬਾਅਦ ਆਣਾ ਤੇ ਮੈਂ ਤੁਹਾਡਾ ਜਵਾਬ ਜਿਹੜਾ ਤੁਹਾਨੂੰ ਦੇ ਦਿਆਂਗਾ। ਉਹਨਾਂ ਹੀ ਠੀਕ ਹੈ, ਚਲੇ ਜਾਂਦੇ ਨੇ। ਹੁਣ ਪਹਿਲੇ ਨੰਬਰ 'ਤੇ ਜਿਹੜਾ ਹੁੰਦਾ ਕਾਜ਼ੀ, ਉਹ ਜਾਂਦਾ ਚਾਵਲਾਂ ਵਾਲੇ ਕੋਲ ਜਿੰਦੇ ਕੋਲ ਚਾਵਲ ਲਏ ਹੁੰਦੇ ਨੇ। ਹੁਣ ਪੁੱਛਦਾ ਵੀ ਇਹ ਚਾਵਲ ਤੂੰ ਕਿੱਥੋਂ ਲਏ ਨੇ ਜਾਂ ਕਿੱਥੇ ਬੀਜੇ ਸਨ। ਉਹਨੂੰ ਦੱਸਦਾ ਵੀ ਕਾਜ਼ੀ ਸਾਹਿਬ ਚਾਵਲ ਹੈ ਮੈਂ ਬੀਜੇ ਸਨ ਕਿ ਕਬਰਸਤਾਨ ਦੇ ਨਾਲ ਜਗ੍ਹਾ ਖਾਲੀ ਪਈ ਸੀ ਤੇ ਦੂਸਰੇ ਇਲਾਕਿਆਂ 'ਚ ਬਾਰਿਸ਼ ਬੁਰਿਸ਼ ਦਾ ਪਾਣੀ ਜ਼ਿਆਦਾ ਖੜਾ ਸੀ, ਤਾਂ ਮੈਂ ਇਸ ਵਾਰੀ ਨਾ ਜਿਹੜੇ ਹੈਗੀ ਸਨ ਚਾਵਲ ਜਿਹੜੇ ਨੇ ਉੱਥੇ ਬੀਜੇ ਸਨ। ਉਹ ਸਮਝ ਗਿਆ ਵੀ ਚਾਵਲਾਂ 'ਚੋਂ ਬੋ ਕਿਉਂ ਆਈ ਜਾਂ ਮਰਦਾਰ ਦੀ ਬੋ ਜਿਹੜੀ ਕਿਉਂ ਆਈ ਹੈ। ਤੇ ਉਹਨੇ ਹਜੇ ਇੱਕ ਦੀ ਤਾਂ ਗੱਲ ਹੋ ਗਈ ਠੀਕ। ਦੂਸਰੇ ਕੋਲ ਜਾਂਦਾ ਹੈ, ਪੁੱਛਦਾ ਇਹ ਕਸਾਈ ਕਿਹੜੇ ਕੋਲ ਬੱਕਰਾ ਲਿਆਂਦਾ ਸੀ ਜਾਂ ਗੋਸ਼ਤ ਲਿਆਂਦਾ ਸੀ। ਕਸਾਈ ਕੋਲ ਚਲਾ ਜਾਂਦਾ ਹੈ, ਕਸਾਈ ਨੂੰ ਪੁੱਛਦਾ ਵੀ ਤੂੰ ਇਹ ਬੱਕਰਾ ਜਿਹੜਾ ਜਾਂ ਗੋਸ਼ਤ ਕਿੱਥੋਂ ਲੈਣਾ। ਉਹਨੇ ਅਜੇ ਮੈਂ ਫਲਾਣੇ ਕੋਲ ਲਿਆ ਹੈ। ਉਹ ਭਾਈ ਉਸ ਬੰਦੇ ਕੋਲ ਭੇਜ ਦਿੰਦੇ ਨੇ ਕਿ ਜਿੰਦੇ ਕੋਲ ਉਹਨੇ ਬੱਕਰਾ ਲਿਆ ਹੁੰਦਾ ਹੈ। ਉਹਨੇ ਹਾਂਜੀ ਇਹ ਜਿਹੜਾ ਤੂੰ ਵੇਚਿਆ ਬੱਕਰਾ ਹੀ ਸੀ। ਉਹਨੇ ਬਿਲਕੁਲ ਬੱਕਰਾ ਸੀ। ਕਾਜ਼ੀ ਕਹਿੰਦਾ ਜੇ ਮੈਂ ਆਖਾਂ ਵੀ ਉਹ ਕੁੱਤਾ ਸੀ, ਉਹਨੇ ਨਹੀਂ, ਉਹ ਕੁੱਤਾ ਨਹੀਂ ਸੀ, ਬੱਕਰਾ ਸੀ, ਮੈਂ ਆਪਦੇ ਹੱਥਾਂ ਨਾਲ ਪਾਲਿਆ। ਲਿਹਾਜ਼ਾ ਗੱਲ ਇਹ ਵੇ ਕਿ ਜਿਸ ਟਾਈਮ ਇਹ ਛੋਟਾ ਜਿਹਾ ਸੀ ਨਾ ਤੇ ਇਹਦੀ ਮਾਂ ਮਰ ਗਈ ਸੀ ਤੇ ਇਸ ਬੱਕਰੇ ਨੇ ਨਾ ਕੁੱਤੀ ਦਾ ਦੁੱਧ ਪੀ ਕੇ ਨਾ ਜਵਾਨ ਹੋਇਆ ਜਾਂ ਵੱਡਾ ਹੋਇਆ ਸੀ। ਜਿੰਨੀ ਦੇਰ ਵੀ ਇਹਨੇ ਪੀਤਾ ਨਾ ਇਹ ਕੁੱਤੀ ਦਾ ਦੁੱਧ ਪੀਂਦਾ ਰਿਹਾ। ਉਹਨੂੰ ਭੇਜ ਦਿੰਦਾ ਵੀ ਠੀਕ ਹੈ। ਉਹਨੇ ਵੀ ਦੂਸਰੀ ਦੀ ਗੱਲ ਠੀਕ ਹੋ ਗਈ ਵੀ ਗੋਸ਼ਤ ਹੈ, ਉਹਨੇ ਇਹੋ ਜਿਹੀ ਗੋਸ਼ਤ ਵੀ ਜਿਵੇਂ ਕੁੱਤੇ ਦਾ। ਅੱਛਾ ਜੀ, ਤੀਸਰਾ ਉਹ ਪਕਵਾਈ ਵਾਲੇ ਕੋਲ ਜਾਂਦਾ, ਉਹਨੂੰ ਪੁੱਛਦਾ ਵੀ ਹਾਂ ਵੀ ਹਲਵਾ ਤੂੰ ਪਕਾਇਆ ਹੈ। ਉਹਦੀ ਵਾਲਦਾ ਜ਼ਿੰਦਾ ਹੁੰਦੀ, ਉਹਦੇ ਕੋਲ ਦਾ ਪਤਾ ਕਰ ਲੈਂਦੇ ਨੇ ਕਿ ਯਾਨੀ ਕਿ ਉਹ ਵੀ ਆਪਣੇ ਮਾਂ-ਬਾਪ ਦੀ ਨਜਾਇਜ਼ ਹੀ ਔਲਾਦ ਹੁੰਦਾ ਹੈ। ਤਿੰਨੇ ਪਈ ਗੱਲਾਂ ਉਹਨਾਂ ਦੀਆਂ ਕਰੈਕਟ ਹੋ ਜਾਂਦੀਆਂ। ਪਰੇਸ਼ਾਨ ਹੁੰਦਾ ਨਾਲੇ ਵੀ। ਹੁਣ ਮੁੰਡੇ ਤਾਂ ਬੜੇ ਤੇਜ਼ ਤਰਾਜ਼ ਨੇ, ਸਮਝਦਾਰ ਵੀ ਬੜੇ ਨੇ ਤੇ ਮਾਮਲਾ ਬੜਾ ਟੇਢਾ ਹੈ। ਤੇ ਹੁਣ ਇਹਦਾ ਕੀ ਕੀਤਾ ਜਾਵੇ। ਹੁਣ ਮੈਂ ਕੋਈ ਹੱਲ ਲਾਣਾ ਵਾ ਤੇ ਪਰੇਸ਼ਾਨ ਜਿਹਾ ਹਾਲ ਕਰ ਰਿਹਾ ਹੁੰਦਾ, ਚੱਕਰ ਲਾ ਰਿਹਾ ਹੁੰਦਾ ਹੈ, ਟਹਿਲ ਕਰ ਰਿਹਾ ਹੁੰਦਾ ਆਪਣੇ ਮਹਿਲ ਦੇ ਵਿੱਚ। ਤੇ ਉਹਦੀ ਇੱਕ ਬੇਟੀ ਹੁੰਦੀ ਹੈ, ਉਹ ਵੀ ਪੜ੍ਹੀ ਲਿਖੀ ਹੁੰਦੀ, ਜ਼ਹੀਨ ਹੁੰਦੀ ਹੈ। ਉਹ ਵੀ ਆਪਣੀ ਪੜ੍ਹਾਈ ਮੁਕੰਮਲ ਕਰਕੇ ਆਈ ਹੁੰਦੀ ਤੇ ਪੁੱਛਦੀ ਆਪਦੇ ਪਿਓ ਨੂੰ ਵੀ ਅੱਬਾ ਜੀ ਕੀ ਗੱਲ ਹੈ, ਕੀ ਬਾਤ ਹੈ। ਉਹਨੇ ਵੀ ਆਹ ਗੱਲ ਹੈ ਤੇ ਆਹ ਬਾਤ। ਉਹਨੇ ਅੱਬਾ ਜੀ ਇਹਦੀ ਕਾਹਦੀ ਟੈਨਸ਼ਨ ਲੈਂਦੇ, ਇਹੋ ਜਿਹੇ ਜਿਹੜੇ ਸ਼ੋਹੇ ਜਿਹੇ ਲੜਕੇ ਨੇ ਨਾ, ਇਹਨਾਂ ਦਾ ਹੱਲ ਮੈਂ ਕੱਢ ਲੈਣੀ ਹੁੰਦੀ ਹਾਂ, ਤੁਸੀਂ ਪਰੇਸ਼ਾਨ ਨਾ ਹੋਵੇ। ਉਹਨੇ ਪੁੱਤਰ ਉਹ ਬੜੇ ਤੇਜ਼ ਤਰਾਜ਼ ਸਮਝਦਾਰ ਮੁੰਡੇ ਨੇ ਤੇ ਉਹਨਾਂ ਨੂੰ ਜਿਹੜਾ ਨਾ ਉਹਨਾਂ ਦਾ ਜਿਹੜਾ ਇਹ ਫੈਸਲਾ ਨਾ ਬੜਾ ਔਖਾ ਜਿਹਾ। ਉਹਨਾਂ ਨੂੰ ਮੁਤਮਿਨ ਕਰਨਾ ਜਿਹੜਾ ਬੜਾ ਔਖਾ ਹੈ। ਉਹਨੇ ਅੱਬਾ ਜੀ ਛੱਡੋ, ਮੈਂ ਉਹਨਾਂ ਨੂੰ ਮੁਤਮਿਨ ਵੀ ਕਰਾਂਗੀ ਤੇ ਉਹਨਾਂ ਨੂੰ ਸਜ਼ਾ ਵੀ ਦਿਆਂਗੀ। ਉਹਨੇ ਪੁੱਤਰ ਮੈਂ ਤਾਂ ਨਾ ਤੂੰ ਇਸ ਮਾਮਲੇ 'ਚ ਨਾ ਹੀ ਪੈ। ਉਹ ਨਾ ਹੋਵੇ ਵੀ ਸਾਡੀ ਕੋਈ ਅਣਬਣ ਹੋ ਜਾਏ ਜਾਂ ਫਿਰ ਮੈਨੂੰ ਕਿਤੇ ਨੌਕਰੀ ਤੋਂ ਹੀ ਹੱਥ ਧੋਣਾ ਪਵੇ। ਤੇ ਨੌਕਰੀ ਤੋਂ ਹੀ ਵੀ ਗੱਲ ਯਾਦ ਆਈ ਵੀ ਨੌਕਰੀ ਵਜ਼ੀਰ ਹੋ ਕੇ ਉਹਨੂੰ ਆਪਣੀ ਇੱਕ ਨੌਕਰੀ ਦੀ ਫਿਕਰ ਪਈ ਹੈ ਕਿ ਇਸੇ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਵੀ ਹਰ ਬੰਦੇ ਨੂੰ ਆਪਣੀ ਨੌਕਰੀ ਦੀ ਜਿਹੜੀ ਫਿਕਰ ਹੁੰਦੀ ਹੈ। ਐਸਾ ਕੰਮ ਵੀ ਉਹਨੂੰ ਕਰਨਾ ਪੈ ਜਾਂਦਾ ਹੈ ਕਿ ਜਿਹੜਾ ਉਹਦੇ ਕੋਲ ਨਾਮੁਮਕਿਨ ਹੋਵੇ ਤੇ ਵੀ ਸਾਡੀ ਜਿਹੜੀ ਨੌਕਰੀ ਨਾ ਚਲੀ ਜਾਵੇ। ਤੇ ਜਿਹੜੇ ਬੰਦੇ ਜਿਹੜੇ ਸੁਪਰਵਾਈਜ਼ਰ ਜਾਂ ਜਿਹੜੇ GM ਵਗੈਰਾ ਮਾਲਕ ਵਗੈਰਾ ਆਪਣੇ ਨੌਕਰ ਨੂੰ, ਆਪਣੇ ਵਰਕਰ ਨੂੰ, ਆਪਣੇ ਕਾਰੀਗਰ ਨੂੰ ਇਸ ਤਰ੍ਹਾਂ ਅਗਰ ਨੌਕਰੀ ਤੋਂ ਕੱਢ ਦਿੰਦੇ ਜਿਹਨੇ ਜਾਂ ਉਹ ਆਪ ਛੱਡ ਕੇ ਚਲਾ ਜਾਂਦਾ ਤੇ ਬਰਾਏ ਮਿਹਰਬਾਨੀ ਉਹਦੀ ਇਤਲਾਹ ਕਰਿਆ ਕਰੋ 2-4 ਦਿਨਾਂ ਬਾਅਦ ਕਿ ਯਾਰ ਅਸੀਂ ਤੈਨੂੰ ਨੌਕਰੀ ਤੋਂ ਕੱਢਿਆ ਹੈ, ਤੂੰ ਕਿਤੇ ਤੰਗ ਤੇ ਨਹੀਂ ਹੈਗਾ, ਕੋਈ ਤੇਰਾ ਕੋਈ ਰਿਜ਼ਕ ਘਰ ਦਾ ਨਿਜ਼ਾਮ ਜਿਹੜਾ ਹੈ ਉਹ ਕਿਤੇ ਸਾਡੀ ਵਜ੍ਹਾ ਤੋਂ ਦਰਹਮ ਤੇ ਨਹੀਂ ਹੋ ਗਿਆ, ਬੰਦ ਤੇ ਨਹੀਂ ਹੋ ਗਿਆ। ਬੰਦੇ ਨੂੰ ਸੋਚਣਾ ਚਾਹੀਦਾ ਕਿ ਯਾਰ ਕਿ ਸਾਡੇ ਕੋਲ ਐਸੀ ਗਲਤੀ ਨਾ ਹੋ ਜਾਵੇ ਕਿ ਇੱਕ ਬੰਦੇ ਦੇ ਨਾਲ ਨਾ ਜਾਣੇ ਕਿੰਨੇ ਖਾਣ ਵਾਲੇ ਹੁੰਦੇ ਨੇ ਤੇ ਰੱਬ ਜਿਹੜਾ ਸਾਥੋਂ ਯਾਰ ਕਿਤੇ ਨਾਰਾਜ਼ ਨਾ ਹੋ ਜਾਏ।
ਇਨਸਾਨੀਅਤ ਜਿਹੜੀ ਨਾ ਉਹ ਸਾਨੂੰ ਉਜਾਗਰ ਕਰਨੀ ਚਾਹੀਦੀ ਹੈ। ਪਤਾ ਕਰਨਾ ਚਾਹੀਦਾ ਕਿ ਯਾਰ ਕੀ ਗੱਲ ਹੈ, ਕੀ ਬਾਤ ਹੈ। ਕੋਈ ਛੱਡ ਕੇ ਚਲਾ ਗਿਆ ਤਾਂ ਫਿਰ ਵੀ ਉਹਨੂੰ ਕੋਈ 2-4 ਦਿਨਾਂ ਬਾਅਦ ਜਾਂ ਪਤਾ ਕਰਨਾ ਚਾਹੀਦਾ ਕਿ ਆਇਆ ਯਾਰ ਕੀ ਵਜ੍ਹਾ ਹੋਈ ਕੰਮ ਛੱਡਣ ਦੀ, ਕਿਉਂ ਗਿਆ ਹੈ ਵੀ ਯਾਰ ਕਿਹੜੀ ਸਾਤੋਂ ਐਸੀ ਕੋਈ ਗਲਤੀ ਪਈ ਹੋ ਗਈ ਹੈ। ਗਲਤੀ ਤੋਂ ਯਾਦ ਹੈ ਵੀ ਗਲਤੀ ਤਾਂ ਕੋਈ ਬੰਦਾ ਸੁਣਨਾ ਚਾਹੁੰਦਾ ਹੀ ਨਹੀਂ ਨਾ, ਕਿ ਸਾਨੂੰ ਕੋਈ ਸਾਡੀ ਗਲਤੀ ਸਾਡੇ ਮੂੰਹ ਤੇ ਸੁਣਾਵੇ, ਇਹ ਤਾਂ ਕੋਈ ਬੰਦਾ ਸੁਣਨਾ ਚਾਹੁੰਦਾ ਹੀ ਨਹੀਂ ਨਾ। ਸਾਡੇ ਬਸ ਮੂੰਹ ਤੇ ਸਾਡੀ ਤਾਰੀਫ ਹੋਣੀ ਚਾਹੀਦੀ ਬਸ। ਜਿਹੜਾ ਕੋਈ ਬੰਦਾ ਤੁਹਾਡੇ ਮੂੰਹ ਤੇ ਤੁਹਾਡੀਆਂ ਕੋਈ ਕਮੀਆਂ ਕੁਤਾਹੀਆਂ ਦੱਸਦਾ, ਉਹ ਤੁਹਾਡਾ ਜਿਹੜਾ ਹੈ ਤੁਹਾਡੇ ਹੱਕ 'ਚ ਹੁੰਦਾ ਹੈ ਕਿ ਯਾਰ ਇਹ ਚੀਜ਼ਾਂ ਮੈਨੂੰ ਅਗਰ ਬੁਰੀਆਂ ਲੱਗ ਰਹੀਆਂ ਇਹਨੂੰ ਮੈਂ ਦੱਸਣਾ ਤਾਂ ਕਿ ਇਹਨਾਂ ਤੋਂ ਜਾਨ ਛਡਾਵੇ ਅਤੇ ਦੂਸਰਿਆਂ ਨੂੰ ਵੀ ਪਤਾ ਲੱਗੇ ਕਿ ਨਹੀਂ ਯਾਰ ਉਹਨੇ ਠੀਕ ਹੈ। ਅਤੇ ਬਰਾਏ ਮਿਹਰਬਾਨੀ ਪਤਾ ਕਰਿਆ ਕਰੋ, ਅਤੇ ਅਗਰ ਇਹੋ ਜਿਹੀ ਕੋਈ ਗਲਤੀ ਹੋ ਜਾਏ ਤਾਂ ਅਗਲੇ ਨੂੰ ਮਾफ़ ਕਰਕੇ ਅਤੇ ਉਹਨੂੰ ਪਹਿਲੀ ਤਾਂ ਗੱਲ ਹੈ ਕਿ ਇੱਥੋਂ ਤੱਕ ਨੌਬਤ ਜਾਣ ਨਾ ਦਿਆ ਕਰੋ। ਅੱਛਾ ਜੀ, ਉਹਨੂੰ ਫਿਕਰ ਹੁੰਦੀ ਆਪਣੀ ਨੌਕਰੀ ਦੀ ਵੀ ਕਿਤੇ ਨੌਕਰੀ ਨਾ ਚਲੀ ਜਾਵੇ। ਹੁੰਦਿਆਂ ਉਹ ਆਂਦੀ ਵੀ ਅੱਬਾ ਜੀ ਤੁਸੀਂ ਪਰੇਸ਼ਾਨ ਨਾ ਹੋਵੋ, ਤੁਸੀਂ ਇੰਝ ਕਹਿਣਾ ਵੀ ਉਹਨਾਂ ਨੂੰ ਕਹਿਣਾ ਕਿ ਭਈ ਇਹਦਾ ਫੈਸਲਾ ਜਿਹੜਾ ਮੈਂ ਨਹੀਂ ਕਰ ਸਕਦਾ ਅਤੇ ਇਹਦਾ ਫੈਸਲਾ ਜਿਹੜਾ ਨਾ ਮੇਰੀ ਬੇਟੀ ਕਰੇਗੀ। ਬੇਟੀ ਜਿਹੜੀ ਨਾ ਉਹ ਆਂਦੀ ਵੀ ਤੁਸੀਂ ਬੇਟੀ ਦਾ ਨਹੀਂ ਕਹਿਣਾ, ਤੁਸੀਂ ਕਹਿਣਾ ਕਿ ਮੇਰਾ ਬੇਟਾ ਕਰੇਗਾ। ਮੈਂ ਆਪਣਾ ਰੂਪ ਜਿਹੜਾ ਨਾ ਵਟਾ ਕੇ ਉਹਨਾਂ ਅੱਗੇ ਜਾਵਾਂਗੀ ਅਤੇ ਮੈਂ ਇਹ ਫੈਸਲਾ ਕਰਾਂਗਾ। ਉਹਨੇ ਠੀਕ ਹੈ ਜੀ। ਲਿਹਾਜ਼ਾ ਹਫ਼ਤਾ ਹੋ ਜਾਂਦਾ, ਆ ਜਾਂਦੇ ਨੇ, ਬਹਿੰਦੇ ਨੇ, ਸਲਾਮ ਦਾ ਹੁੰਦੀ ਹੈ। ਇੰਨੀ ਦੇਰ ਨੂੰ ਉਹਦੀ ਬੇਟੀ ਵੀ ਆ ਜਾਂਦੀ ਹੈ। ਕਾਜ਼ੀ ਜਿਹੜਾ ਹੈ ਉਹ ਤਾਰਫ ਕਰਾਉਂਦਾ ਕਿ ਇਹ ਮੇਰਾ ਬੇਟਾ ਹੈ, ਇਹ ਤੁਹਾਡੇ ਜਿਹੜਾ ਫੈਸਲਾ ਜਾਂ ਜਿਹੜਾ ਤੁਹਾਡਾ ਮੁਕੱਦਮਾ ਹੈ ਕੇਸ ਇਹਦਾ ਹੱਲ ਇਹ ਕਰੇਗਾ ਅਤੇ ਲਿਆਦਾ ਮੇਰਾ ਬੇਟਾ ਹੈ। ਉਹ ਤਿੰਨੇ ਨਾ ਟਿਕ ਟਿਕੀ ਜੀ ਲਾ ਕੇ ਉਹਦੇ ਵੱਲ ਵੇਖਣ ਲੱਗ ਪੈਂਦੇ ਨੇ। ਵੇਖ ਕੇ ਤੇ ਇੱਕ ਕਹਿੰਦਾ ਹੈ ਕਿ ਯਾਰ ਇਹ ਤਾਂ ਬੜੀ ਖੂਬਸੂਰਤ ਹਸੀਨ ਲੜਕੀ ਹੈ। ਦੂਸਰਾ ਆਂਦਾ ਵਾਕਈ ਯਾਰ ਇਹ ਬੜੀ ਖੂਬਸੂਰਤ ਹੈ, ਜ਼ਹੀਨ ਵੀ ਹੈ, ਬੜੀ ਕਾਬਲ ਵੀ ਹੈ। ਤੀਸਰਾ ਕਹਿੰਦਾ ਹੈ ਕਿ ਯਾਰ ਹੈਗੀ ਤੇ ਕਾਬਲ ਹੈ, ਸਾਰਾ ਕੁਛ ਹੈ, ਲੇਕਿਨ ਇਹ ਤੇ ਜਿਹੜੀ ਸੋਚ ਹੈ ਨਾ ਸਾਡੇ ਮੁਤਲਕ ਜਿਹੜੀ ਉਹ ਠੀਕ ਨਹੀਂ ਹੈਗੀ। ਜਦੋਂ ਇੰਨੀ ਗੱਲ ਸੁਣਦੀ ਹੈ ਕੁੜੀ, ਉਹਨੇ ਨਕਾਬ ਲਾਇਆ ਹੁੰਦਾ, ਹੁਜਾਬ ਪਾਇਆ ਹੁੰਦਾ ਹੈ, ਉਹ ਲਾ ਦਿੰਦੀ ਹੈ। ਜਿਸ ਟਾਈਮ ਉਹ ਲਾ ਦਿੰਦੀ ਤਾਂ ਉਹ ਵੇਖ ਕੇ ਤਿੰਨੇ ਜਿਹੜੇ ਨਾ ਮਦਹੋਸ਼ ਹੋ ਜਾਂਦੇ ਨੇ ਵੀ ਇੰਨੀ ਖੂਬਸੂਰਤ ਲੜਕੀ। ਉਹ ਆਂਦੀ ਵੀ ਠੀਕ ਤੁਸੀਂ ਸਹੀ ਫਰਮਾਇਆ ਕਿ ਮੈਂ ਬਿਲਕੁਲ ਲੜਕੀ ਹਾਂ, ਲੇਕਿਨ ਮੈਂ ਤੁਹਾਡਾ ਫੈਸਲਾ ਜਿਹੜਾ ਉਹ ਤਾਂ ਕੋਸ਼ਿਸ਼ ਕਰਾਂਗੀ ਕਿ ਅੱਛੇ ਤਰੀਕੇ ਨਾਲ ਤੁਹਾਡਾ ਫੈਸਲਾ ਕੀਤਾ ਜਾਵੇ। ਲਿਹਾਜ਼ਾ ਤੁਸੀਂ ਦੱਸੋ। ਉਹ ਭਾਈ ਮਾੜੀ ਮੋਟੀ ਸੂਰਤ ਸੰਭਾਲ ਕੇ ਤੇ ਦੱਸਦੇ ਨੇ ਕਿ ਅਸੀਂ ਇੰਝ ਸ਼ਤਰੰਜ ਖੇਡਣ ਦੇ ਸਾਂ ਤੇ ਸਾਡਾ ਨਾ ਮੋਹਰਾ ਗਾਇਬ ਹੋ ਗਿਆ। ਕਮਰੇ ਦੀ ਤਲਾਸ਼ੀ ਲਈ ਹੈ, ਲੇਕਿਨ ਅਸੀਂ ਇੱਕ ਦੂਜੇ ਦੀ ਤਲਾਸ਼ੀ ਨਹੀਂ ਲਈ, ਕਿਉਂਕਿ ਅਸੀਂ ਇੱਕ ਦੂਜੇ ਨੂੰ ਨਹੀਂ ਇਹੋ ਜਿਹਾ ਕਿਸੇ ਨਾਲ ਕਰਨਾ ਚਾਹੁੰਦੇ ਸਾਂ, ਕਿਉਂਕਿ ਮਹਿਮਾਨ ਸਾਂ, ਇੱਕ ਦੂਜੇ ਦੇ ਯਾਰ ਬੇਲੀ ਸਾਂ, ਆਪਸ 'ਚ ਅਸੀਂ ਤਲਾਸ਼ੀ ਨਹੀਂ ਲਈ। ਲਿਹਾਜ਼ਾ ਮੋਹਰਾ ਜਿਹੜਾ ਸਾਡੇ ਤਿੰਨਾਂ 'ਚੋਂ ਇੱਕ ਜਣੇ ਕੋਲ ਹੈ ਅਤੇ ਕਰੈਕਟ ਬੰਦੇ ਦਾ ਨਾਂ ਦੱਸਣਾ ਹੈ, ਗਲਤ ਬੰਦੇ ਦਾ ਨਾਂ ਨਹੀਂ ਦੱਸਣਾ। ਉਹਨੇ ਅੱਛਾ, ਉਹ ਆਂਦੀ ਵੀ ਤੁਸੀਂ ਆਪਣੇ ਆਪ ਜਿੰਦੇ ਕੋਲ ਹੈਗਾ ਚੁੱਪ ਕਰਕੇ ਆਪੇ ਦੇ ਦਿਓ। ਉਹਨੇ ਹੈ ਇਸੇ ਚੀਜ਼ ਦਾ ਫੈਸਲਾ ਕਰਾਉਣ ਲਈ ਤਾਂ ਤੁਹਾਡੇ ਕੋਲ ਆਏ ਹਾਂ। ਉਹਨੇ ਅੱਛਾ, ਉਹਨੇ ਚਲੋ ਠੀਕ ਹੈ, ਤੁਹਾਡੇ ਮੈਂ ਸਵਾਲ ਦਾ ਜਵਾਬ ਤਾਂ ਦੇਣੀ ਹਾਂ ਜਾਂ ਤੁਹਾਡਾ ਕੇਸ ਦਾ ਜਿਹੜਾ ਹੱਲ ਤਾਂ ਕਰਨੀ ਆ। ਲਿਹਾਜ਼ਾ ਮੈਂ ਤੁਹਾਨੂੰ ਨਾ ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਆ, ਉਹ ਬੜੇ ਤੁਸੀਂ ਧਿਆਨ ਨਾਲ ਸੁਣਨੀ ਹੈ, ਉਹਦੇ ਤੋਂ ਬਾਅਦ ਮੈਂ ਤੁਹਾਡਾ ਜਵਾਬ ਦੇ ਦਾਂਗੀ। ਉਹਨੇ ਕਿਸੇ ਮੁਲਕ ਦੇ ਵਿੱਚ ਨਾ 2 ਯਾਰ ਹੁੰਦੇ ਨੇ, ਇੱਕ ਹੁੰਦਾ ਅਦਰੀਸ ਅਤੇ ਇੱਕ ਹੁੰਦਾ ਯਕੂਬ। ਅਦਰੀਸ ਜਿਹੜਾ ਹੁੰਦਾ ਹੈ ਉਹਦਾ ਜਿਹੜਾ ਵਾਲਦ ਹੁੰਦਾ ਨਾ ਉਹ ਇੱਕ ਪੇਂਟਰ ਹੁੰਦਾ ਹੈ, ਪੇਂਟਿੰਗ ਵਗੈਰਾ ਕਰਦਾ ਜਾਂ ਤਸਵੀਰਾਂ ਵਗੈਰਾ ਬੰਦੇ ਦੀਆਂ ਵੇਖ ਕੇ ਬਣਾ ਲੈਂਦਾ ਜਾਂ ਇਹੋ ਜਿਹੀ ਮਹਾਰਤ ਰੱਖਦਾ। ਅਤੇ ਉਹ ਵੀ ਵਿਹਲੇ ਟਾਈਮ ਨਾਲ ਆਪਣੇ ਬਾਪ ਦੇ ਕੋਲ ਜਾ ਕੇ ਨਾ ਅਤੇ ਇਹ ਕੰਮ ਵਗੈਰਾ ਸਿੱਖਦਾ। ਦੂਸਰਾ ਉਹਦਾ ਯਾਰ ਹੁੰਦਾ ਹੈ, ਉਹ ਵੀ ਠੀਕ ਠਾਕ ਹੁੰਦੇ ਨੇ, ਅਤੇ ਉਹ ਕੀ ਕਰਦਾ ਵੀ ਉਸ ਇਲਾਕੇ ਦੇ ਵਿੱਚ ਨਾ ਇੱਕ ਬਹੁਤ ਵੱਡਾ ਮੇਲਾ ਲੱਗਦਾ ਹੈ ਕਿ ਜਿੱਥੇ ਹਰ ਤਰ੍ਹਾਂ ਦੀ ਖਰੀਦਦਾਰੀ ਹੁੰਦੀ, ਸੋਨੇ ਜ਼ੇਵਰਾਤ ਵਗੈਰਾ, ਇੱਥੋਂ ਤੱਕ ਕਿ ਔਰਤਾਂ ਦੀ ਵੀ ਜਿਹੜੀ ਖਰੀਦਦਾਰੀ ਵਗੈਰਾ ਸੀ ਨਾ ਉੱਥੇ ਹੁੰਦੀ ਸੀ। ਬੜੇ ਚਹਿਲ ਪਹਿਲ, ਬੜਾ ਹੀ ਇਹੋ ਜਿਹਾ ਮੇਲਾ ਹੁੰਦਾ ਸੀ ਕਿ ਲੋਕ ਉਹਦਾ ਵੇਟ ਕਰਦੇ ਸਨ, ਇੰਤਜ਼ਾਰ ਕਰਦੇ ਸਨ ਕਿ ਮੇਲਾ ਕਦੋਂ ਆਵੇ। 10 ਦਿਨ ਮੇਲਾ ਲੱਗਦਾ ਸੀ। ਅਤੇ ਲਿਹਾਜ਼ਾ ਅਦਰੀਸ ਜਿਹੜਾ ਨਾ
साल बाद अपने प्यो की जिन्नी पेंटिंग वगैरह होंदी सी या आपदी बनाई हुई सी ने उत्थे लैके ना जाके वेचदा सी ते अच्छे खासे पैसे लेंदे सी। ते लिहाजा वो दोवें यार जेहड़े ना एक बारी उस मेले ते चले गए वेचण, ते अदरीस जेहड़ा वो बीमार हो जाता है। तो वो की करदा है कि अपने वाली जगह ते अपने यार नूं बहा के ना यकूब नूं ते आप चला जाता है जरा कमरे च आराम करना। वो दुकान ते बहिंदा झट 2 पल तो की वेंदा कि एक बड़ी ही खूबसूरत लड़की नूं वेंदे ते वेंदे ही उहदा दिल जिहड़ा उहदे ते आ जाता है ते भज के जाता है अपने यार कोल यकूब कोल सॉरी अदरीस कोल। ते अदरीस नूं जाके कहंदा कि यार मैं ना इंज इंज लड़की वेखी तो बहुत ही खूबसूरत आपदी कनीज़ दे नाल लगी जाती सी ते मैं तो यार शादी करांगा तो उनदे नाल ही करांगा मैं, ते मैनू तो इश्क हो गया उनदे नाल। वो भाई दोवें जांदे ही जाके दुकान बंद करके ते पूरे मेले च उन्होंने लभन लग पैंदे ने। लिहाजा जी नहीं लभदी, 1 दिन हुंदा 2 दिन हुंदा है, मेला खत्म हो जाता लेकिन लड़की जिहड़ी ना नहीं लभदी। की करदे ने वो जिहड़ा अदरीस हुंदा ना वो कहंदा भी तूं इंज कर कि तू मैनू उहदा जिहड़ा हुलिया दस, उहदा चेहरा जिहड़ा वो दस मैनू, मैं पेंटिंग करना। वो दसदा सेम ही ना उंज बना दिंदा है। कहंदा यार बन तो सेम उस तरह गई है लेकिन इहदी एक लट जिहड़ी ना लमकी सी ते एक ना लबां दे उत्ते एक ना बोलां दे उत्ते एक तिल बनिया है, वो भी बना। वो बना के तो कहंदा बिल्कुल सेम इहो ही है। वो कहंदा भी तू परेशान ना हो ते मैं इनू लभना वा। वो भाई जिहड़ा यकूब हुंदा ना उहदे इश्क दे विच ना पागल जिहा हो जांदा। उहदा जिहड़ा यार हुंदा ना अदरीस उहनूं इधर लभ उधर लभ, जिन्ने जिन्ने इलाके हुंदे ने ना लभ लभ किते कमला हो जांदा है ते लभदे ने। अच्छा जी जिस टाइम नहीं लभदी ते उहदा जिहड़ा यार है ना उहदा भी उहनूं पता लगदा भी इंज इन्ना बीमार होया, लिआया फिर मेला आंदा, मेले ते वेट करदा जाके भाई कोई चक्कर नहीं। फिर आके ते लभदे लुभदे ना जिहड़ा हुंदा ना अदरीस दा माँ प्यो वो सोचते हैं कि बड़ी इन्हें वारागर्दी शुरू कर दी है ते क्यों ना होवे ना इनकी शादी कर दीए ताकि विआह वाले झंझट च पै के ना ते अपनी वारागर्दी जड़ी ख़त्म करे। उधरों वो अपने यार वास्ते जद्दोजहद कर रहा होंदा है भी इन्होंने ज़बान की कि मैं भाई इनू लभांगा जिथों भी लभे। तो जिहड़ा उनका यार हुंदा उनका भी तलाह आंदी कि यार बड़ा ही ना बीमार है तो एक बारी ना मौत के मूँह च निकल आया है। लिहाजा की हुंदा कि उनका माँ प्यो ना धक्के नाल बस उनकी शादी कर देंदे ने अदरीस की। जिस टाइम अदरीस की शादी हो जाती तो अदरीस की करता है कि जिस टाइम जिदन उन्हें सुहागरात होंदी जाके अपनी बीवी का घुंड वगैरह चुकदा ना तो चुकद्या सार ही ना भाई जिस तरह उन्होंने झटका नहीं लगता पिछा जाके तो बह जाता है। लड़की बोलती भी सरताज की कर मेरे को कोई गलती हो गई कोई कुताही हो गई है। उन्होंने वेंद्या ना तो वेंदा ही रह जाता है। कहता कि तो वह लड़की जिहड़ी जेड़ा यानी कि यकूब जी नूं प्यार करदा है। लो जी वो उन्होंने कहता है कि मैं तेरे नाल एक गल करना चाहना वा, एक मेरा हुक्म है, अगर वो तू मान ले तो मैं तेरा एहसान सारी जिंदगी नहीं भुलांगा। उन्हें आखे दसो तू मेरे सिर का ताज है पर वो हुक्म देवी जिहड़ा कि रब रसूल दा होवे कोई नजायज़ ना होवे। उन्हें नहीं जिहड़ा भी होएगा तेनू मनना पेगा, जे ना मनेगी तो कोई मासूम है जिहड़ा अपनी जान तो जिहड़ा ना हथ धो देगा। उन्हें आखिया मैं एड्डी भी नहीं जालम हैगी तुसी दसो। उन्हें भी आह गल तो आह बात है मेरा यार जिहड़ा ना वो तेनू इन्ना कि प्यार करदा जिंदा कोई हिसाब नहीं तो वो तो एक बारी तेरे इश्क दे विच मर के भी मौत तो भी लड़ के तो पिछा हो गया। तो यानी कि वो मेरा ये सवाल है कि तू मेरे यार को चली जा, मैं तेनू तलाक देंगा तो तू मेरे यार को चली जा, तू इमानत है। कुड़ी समझदार होंदी है।
आंदी तेरे कहण ते मैं चली जानी हाँ, लेकिन जी तलाक की नौबत है ना, अगर वो आई तो फिर तेन मैं दस देंगी तो उत्थों ही मंगा लाँगी। पहले मैं मौके की नज़ाकत वेखा भी की सूरत हाल है, तो लिहाजा मैं चली जानी हाँ। वो भाई उस टाइम ना रात ही घोड़े ते सवार हो के ते जा रही है, तो रस्ते च ना डाकू जड़े डक लेंदे ने। डाकू जिस टाइम डक लेंदे ने तो फिर डाकू परेशान होंदे कि कल्ली लड़की ते दुल्हन वाला सूट पाया है, हीरे जवाहरात न पाए ने, तो परेशान हो के ते बहरहाल उन्होंने आपदे ना जिहड़ा हुंदा उन्हां दा सरदार उहदे कोल लै जांदे ने। सरदार उन्होंने वेंदे सारे ना बेईमान जिहा हो जांदा ते कहंदा वाह जी वाह इन्नी खूबसूरत लड़की। हुण कहंदा भी ऐसी ना तू इस टाइम मैं पुछ सकना कि की ऐसी वजह बनी है कि शादी वाले ड्रैस दे विच अद्धी रात तैनूं हिजरत करनी पई, सफ़र करना पिया। उन्हें जी मैं किसी काम जा रही हाँ, लिहाजा तैनूं इस टाइम दसना जिहड़ा ना वो मुनासब नहीं। मैं अगर ना उस जगह ते पहुंची तो मेरा जिहड़ा ना हो सकता कोई बहुत वड्डा नुकसान हो जाए। जिहड़ा हुंदा है अगों सरदार वो आंदा कि मैं असी कच्चियां गोलियां नहीं खेडियां कि कोल आया शिकार मैं छड्ड देवां। वो आंदी भी ठीक है, तुहाडी गल ठीक है अपनी जगह ते, लेकिन मैं जुबान करनी है तुहाडे नाल कि मैं जिस तरह ही मेरा काम खत्म होएगा मैं इत्थे आके ते तुहानूं अपने आप नूं तुहाडे सपुर्द कर देंगी। कल शाम तो पहले जिन्ना मैं जेवर पाया इस तो डबल तुहानूं देंगी, लिहाजा मैनूं अज जान दिओ। ते उन्हें कहा चलो तू जाना है तो फिर तेनूं ना असी मेरे जड़े है ने नौकर उन्होंने कहता भी इन्हूं छड्डिओ। उन्हें कहा नहीं मैं कल्ली आई सा तो मैं कल्ली जावांगी। उनकी बहादरी तो बड़ा मुतासर हुंदा है। तो उन्होंने कहता चलो ठीक है वेख लेने जी तेरी जुबान भी। चली जाती उत्थे अदरीश दे घर, सॉरी यकूब दे घर। तो जिस टाइम यकूब दे घर जाती कमरे जाती तो यकूब वेख के तो उन्होंने हक्का बक्का रह जाता है। तो उन्होंने पुछदा है कोहे काफ दी पढ़िए यानी कि तू इत्थे किस तरह भई तू एक दुल्हन दे लिबास दे विच इन्नी तैयार श्यार हो के ते किस तरह इत्थे आई है। उन्होंने दसदी है भी तेरे यार दी मैं बीवी हाँ तो उन्हें मैनू भेजा तेरे कोल। ते जिस टाइम उन्हें भेजा मैनू तेरे कोल तो वह कहता मैं तेन तलाक दे दाँगा तो तू लिहाजा मेरे दोस्त को चली जा। तो मैं अपना सब कुछ छड्ड के ते तेरे कोल आ गई हाँ, लिहाजा हुण मैं तेरी हाँ ते जिस तरह हुण तू कहना। वो आंदा नहीं तू अदरीस दी बीवी है ते मेरी भैन है। अदरीस मेरा बड़ा प्यारा यार है ते जे हुण तू दी बीवी है तो तू हुण मेरी भैन है ते तू अद्धी रात आई है ते 100 बिस्मिल्ला भैणां जड़ियां वीरां दे घर आंदियां रहिंदियां ने। तू लिहाजा इंज कर खाना शाना खा ते सुबह तू इत्थों रुखसत हो जी। उन्हें ठीक है जी। को की करदा कि भाई अच्छे तरीके ना चंगे भरावां तरह देखभाल करदा, सुबह के टाइम नाश्ता वगैरह करा के ना तो वह आंदा कि तू मेरी भैन है तो तेन मैं इंज नहीं जान देना। उन्होंने लिहाजा ना वो होर हीरे जवाहरात वगैरह जेड़े उन्हें सोना वगैरह पाया होंदा डबल पा दिंदा है तो कुछ नकदी भी उन्होंने दे दिंदा है। तो आंदी भी नहीं मैं कुछ नहीं जाना। वो एतराज़ करता या थोड़ी मजम्मत करता तो वो ले लेंदी है। फिर वो भेजदा आपदे नौकरां नूं भी जाओ जी इन छड्ड के मेरी भैन नूं इंदे घर। वो आंदी नहीं मैं कल्ली आई सा तो मैं कल्ली ही जावांगी। उन्हें नहीं इंज नहीं हो सकता। वो आंदी नहीं तेरी मेहरबानी मैं कल्ली ने जाना है। पर उन्हें मननी पै जाती है। हथियार सट दिंदा हुंदा चलो ठीक है जाओ। तो चली जाती सरदार के घर पता मालूम कर कुर के ना शामों पहले पहले सरदार के घर चली जाती पेश हो जाती। सरदार नूं कहंदी लो जी तुहाडी कनीज़ तुहाडे कदमां 'च हाज़र है जिवें तुसीं चाहते ये कर सकते जी।
वो आंदा भी वो गल तो ठीक है, लेकिन ना मैं कुछ मैनू दस भी ये सारा मामला की है। तू मैनू बड़ा मुतासर किया है, बड़ा परेशान किया, भी सारा माजरा मैनू दस। उन्होंने अपना सारा माजरा दस दीए भी आ गल है तो आ बात है। सरदार जड़ा ना सुनद्या ना उनकी बहादरी का किस्सा सुनता है, उनकी जहानत अकलमंदी नूं वेख के ना कहता कि इन्नी समझदार तो बहादुर लड़की नूं मैं अपनी बेटी बनाना चाहांगा, भई तू मेरी बेटी बन जा। तो तू लिहाजा ना होर उन्होंने ना आपदे कोलों भी जेवरात वगैरह दिंदा है, तो कहता कि सुबह ना मैं तेनों आप छड्ड के आवांगा या अपने नौकरां दे थ्रू तेनों भेजांगा। तो जिहड़े बाप ने ना वो धीआं नूं एवें खाली हत्थ नहीं टोरदे या इंज नहीं टोरदे, तू अज मेरे को क्याम कर रात रह। आंदी नहीं अब्बा जी, जे अगर मैं अज ना गई तो मेरे जिहड़े पेके ने वो अज मैनूं लैण उत्थों आउणगे, तो अगर ना हुई तो उन्हां परेशान होणगे। बहरहाल उनकी मन लैंदा, उनके सिर ते प्यार देंदा, हत्थ रखदा है, तो नौकरां नूं कहंदा कि जाओ इन्हूं छड्ड के आओ। उन्हें नहीं मैं कल्ली जावांगी, कल्ली आई सां तो मैं कल्ली जावांगी। वो भाई उत्थों कल्ली चली जाती है, जाती आपदे खामद कोल। ते अदरीस जिस टाइम उन्होंने वेखदा तो वेख के तो हक्का बक्का रह जाता भी तू वापस किस तरह आ गई है, क्यों आई है। वो सारा किस्सा दसदी आ गल तो आ बात है, तो तेरे यार ने यह गल की है। उन्हें अच्छा वो अपनी गल का इख्तिताम करके तो उन्होंने पुछदी है कि हाँ जी तुसी दसो कि इन्हां तिन्नां दे विचों सब तो ज़्यादा कुर्बानी जिहड़ी है ना अपने प्यार दी जां किस बंदे ने दित्ती है। एक बोलदा पहला वो आंदा जी देखो कुर्बानी दित्ती है जिहड़ा हुंदा अदरीस उन्हें, क्योंकि उन्हें अपनी बीवी नूं ना अपने दोस्त को भेजता है कि उनकी हालांकि शादी हो गई है, लेकिन उन्होंने अपने यार दे प्यार दे विच एक यारी दे विच उन्हें उनके को भेज दिता भी कुर्बानी जिहड़ी ना अदरीस ने दी है। दूसरा बोलता नहीं, कुर्बानी उन्हें दी है कि जिन्हों वो प्यार करता उनके कोल वो आ गई है, उनकी होने वास्ते आ गई, लेकिन उन्हें अपने यार वास्ते उन्होंने ठुकरा दिता है तो उन्होंने भैन बना लिया, उन्हें कुर्बानी दी है। तीसरा बोलता उन्हें है जी नहीं, कुर्बानी सही जी वो सरदार ने दी है, उन्हें वो तो दोवें आपस च यार सन, वो एक दूजे वास्ते करन दे सन, लेकिन वो एक जालम सी एक चोर सी, लेकिन उन्हें जड़ा ना चोरी तो हथ चुक के तो उन्होंने बेटी बना लिया। मेरी नज़र दे विच जड़ा ना सरदार उन्हें जड़ा ना उन्हें कुर्बानी दी है। उन्हें तिन्हां दी गल्लां सुन के ते जिहड़ी वो हुंदी फैसला करने वाली लड़की वो तीसरे नूं कहंदी कि जिहड़ा मोहरा है ना वो तेरे कोल कढ के इत्थे टेबल ते रख दे। वो मोहरा कढ के ते भई टेबल ते रख दिंदा है। तिन्ने हैरान हो जाते हैं, उन्हें पुछते हैं कि तू इन्ना आसानी नाल फैसला किवें कर दिता। उन्हें गल सीधी सीधी है, मैं तैनूं एक कहानी सुनाई है, तुसी अपनी सोच ते जहानत के मुताबिक उस बंदे नूं चुनिया कि जिन्हों तुसी पसंद करदे जे, जिहड़ा तुहाडा किरदार है ना तुसी उन्होंने ही पसंद करोगे, लिहाजा जिंदा जिहड़ा किरदार सी उन्हें उन्होंने पसंद किया। इनकी मैं गल सुनी तो इन्हें उस सरदार नूं पसंद किया, उनका जिहड़ा कारोबार है उन्होंने पसंद किया है, इन्हें तारीफ उनकी की है। जो इन्हें उनकी तारीफ की तो मैं समझ गई हाँ कि मोहरा जिहड़ा इहदे कोल है, लिहाजा सीधा सीधा तुहाडा सवाल का जवाब सी। तो ये सी उस लड़की की जहानत, अनोखा फैसला तो उन्हों के केस का हल कि किस तरह वो ये फैसला करती है। तो ये साड़ी अज की कहानी, अज का टॉपिक। उम्मीद है तुहानूं चंगी लगी होएगी। तो मैनूं दिओ इजाज़त, नैक्सट वीडियो फिर मुलाकात होएगी। तद वास्ते अल्लाह निगहबान, पाकिस्तान जिंदाबाद, पाक फौज जिंदाबाद।